ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਤਰਸ ਵਰਤ ਰਿਹਾ, ਜੋ ਸਾਡੇ ਤੇ ਆਪਣੀ ਮਿਹਰਮਤ ਕਰਕੇ, ਆਪਣਾ ਤਰਸ ਕਰਕੇ ਸਾਨੂੰ ਆਪਣੀ ਗੋਦ ਦੇ ਵਿੱਚ ਰੋਜ਼ ਬਿਠਾ ਲੈਂਦੇ ਨੇ। ਅੱਜ ਵੀ ਪਿਤਾ ਜੀ ਨੇ ਸਾਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਗੋਦ 'ਚ ਬਿਠਾਇਆ। ਸਿਰ ਝੁਕਾ ਕੇ ਇੱਕ ਵਾਰੀ ਸਾਰੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਧੰਨ ਬਾਬਾ ਆਨੰਦ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਤਰਸ ਕੀਤਾ, ਮਿਹਰਮਤ ਕੀਤੀ। ਜਿੱਥੇ ਜਿੱਥੇ ਵੀ ਪਰਿਵਾਰਕ ਮੈਂਬਰ ਤੁਸੀਂ ਜੁੜੇ ਹੋ, ਮੇਰੀ ਸਿਨੇਮਰ ਬੇਨਤੀ ਹੈ, ਜਿਨ੍ਹਾਂ ਨੇ ਅਜੇ ਤੱਕ ਇਹ YouTube ਦਾ, Facebook ਦਾ ਲਿੰਕ ਸ਼ੇਅਰ ਨਹੀਂ ਨਾ ਕੀਤਾ, ਜ਼ਰੂਰ ਕਰ ਦਿਓ। ਔਰ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ। ਔਰ ਵੱਧ ਤੋਂ ਵੱਧ ਅੱਜ ਦਾ ਲਿੰਕ ਸ਼ੇਅਰ ਕਰ ਦਿਓ 15 15 20 20 50 50 ਜਾਣਿਆਂ ਨੂੰ, ਔਰ ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਸਕਣ। ਤੇ ਮੇਰੀ ਬੇਨਤੀ, ਅਜੇ ਤੱਕ ਤੁਸੀਂ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਇਹ ਦੁਪਹਿਰ ਦਾ 3 ਤੋਂ 4 ਜਿਹੜਾ ਸਮਾਗਮ ਹੁੰਦਾ ਹੈ, ਔਰ ਰਾਤੀ 10 ਤੋਂ 11 ਜਿਹੜਾ ਹੁੰਦਾ ਹੈ, ਇਹਦਾ ਸੁਣਿਆ ਦਿੱਤਾ ਹੈ ਕਿ ਨਹੀਂ? ਜੇ ਨਹੀਂ ਦਿੱਤਾ ਜ਼ਰੂਰ ਦਿਓ, ਔਰ ਜੇ ਦੇ ਦਿੱਤਾ ਹੈ, ਸੁਣਿਆ, ਉਹਨਾਂ ਕੋਲੋਂ ਫਿਰ ਕਨਫਰਮ ਕਰਿਆ ਕਰੋ ਬਈ ਤੂੰ ਕੀਰਤਨ ਸੁਣਿਆ, ਅੱਜ ਵੀਰ ਜੀ ਨੇ, ਭਾਈ ਸਾਹਿਬ ਨੇ ਕੀ ਸੁਣਾਇਆ, ਇਹ ਜ਼ਰੂਰ ਕਨਫਰਮ ਕਰਿਆ ਕਰੋ। ਟੁੱਟਿਆਂ ਨੂੰ ਜੋੜੋ, ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਤੋੜਨ ਵਰਗਾ ਪਾਪ ਕੋਈ ਨਹੀਂ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਕਿਸੇ ਨੇ ਇਹ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਪਰਮੇਸ਼ਰ ਹਰ ਇਨਸਾਨ ਨਾਲ ਬਹੁਤ ਪਿਆਰ ਕਰਦਾ ਹੈ, ਹਰੇਕ ਨਾਲ, ਕਿਉਂਕਿ ਪਰਮੇਸ਼ਰ ਨੇ ਇਹ ਰਚਨਾ ਰਚੀ ਹੈ, ਪਰਮੇਸ਼ਰ ਦੀ ਰਚੀ ਹੋਈ ਰਚਨਾ ਹੈ। ਤੇ ਪਰਮੇਸ਼ਰ ਹਰ ਇਨਸਾਨ ਨਾਲ ਬਹੁਤ ਪਿਆਰ ਕਰਦਾ ਹੈ। ਤੇ ਪਿਆਰਿਓ, ਹਰ ਬੰਦੇ ਦੀ ਅੰਤਰ ਆਤਮਾ ਦੇ ਉੱਤੇ ਵਾਰ-ਵਾਰ ਪਰਮੇਸ਼ਰ ਦਸਤਕ ਦਿੰਦਾ ਹੈ, ਵਾਰ-ਵਾਰ ਦਸਤਕ ਦਿੰਦਾ ਹੈ, ਵਾਰ-ਵਾਰ ਹਨੂਣਾ ਦਿੰਦਾ ਹੈ। ਪਿਆਰਿਓ, ਪਰਮੇਸ਼ਰ ਹਰੇਕ ਬੰਦੇ ਨਾਲ ਪਿਆਰ ਕਰਦਾ ਹੈ ਤੇ ਵਾਰ-ਵਾਰ ਉਹਦੀ ਅੰਤਰ ਆਤਮਾ ਤੇ ਦਸਤਕ ਦਿੰਦਾ ਹੈ, ਉਹਦੀ ਆਤਮਾ ਨੂੰ ਜਾਗਰਿਤ ਕਰਨ ਦੇ ਲਈ, ਸਾਡੀ ਆਤਮਾ ਨੂੰ ਜਾਗਰਿਤ ਕਰਨ ਲਈ ਵਾਰ-ਵਾਰ ਪਰਮੇਸ਼ਰ ਦਸਤਕ ਦਿੰਦਾ ਹੈ। ਪਰ ਇਹ ਗੱਲ ਸੱਚੀ ਹੈ, ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਦਿਲ ਦੀ ਆਵਾਜ਼ ਨੂੰ ਸੁਣ ਪਾਉਂਦਾ ਹੈ। ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਪਾਉਂਦਾ ਹੈ। ਕਈ ਵਾਰੀ ਤੁਸੀਂ ਨੋਟ ਕੀਤਾ ਹੋਵੇਗਾ, ਮੰਨ ਲਓ ਕਿਤੇ ਅਸੀਂ ਕੋਈ ਗਲਤ ਕੰਮ ਕਰਨ ਲੱਗੇ, ਕੋਈ ਵੀ ਹੈ, ਜਦੋਂ ਗਲਤ ਕੰਮ ਕਰਨ ਲੱਗੀਏ ਇੱਕ ਵਾਰੀ ਅੰਦਰੋਂ ਆਵਾਜ਼ ਜ਼ਰੂਰ ਆਉਂਦੀ, ਪਰਮੇਸ਼ਰ ਦਸਤਕ ਜ਼ਰੂਰ ਦਿੰਦਾ ਹੈ ਬਈ ਇਹ ਕੰਮ ਨਾ ਕਰ। ਪਰ ਕੋਈ ਵਿਰਲਾ ਹੁੰਦਾ ਹੈ, ਉਸ ਆਵਾਜ਼ ਨੂੰ ਸੁਣ ਕੇ ਗਲਤ ਕੰਮ ਕਰਨ ਤੋਂ ਆਪਣੇ ਆਪ ਨੂੰ ਰੋਕ ਲੈਂਦਾ ਹੈ। ਨਹੀਂ ਤੇ ਤਕਰੀਬਨ ਪਰਮੇਸ਼ਰ ਦੀ ਆਵਾਜ਼ ਨੂੰ ਸਾਰੇ ਇਗਨੋਰ ਹੀ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਜੇ ਰੋਜ਼ ਸੰਗਤ ਕਰਦੇ ਹਾਂ ਨਾ, ਜੇ ਅਸੀਂ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਆ ਨਾ, ਤੇ ਮੇਰੀ ਬੇਨਤੀ ਹੈ, ਜਿਹੜੀ ਪਰਮੇਸ਼ਰ ਦੀ ਆਵਾਜ਼ ਆਉਂਦੀ ਹੈ ਨਾ, ਪਰਮੇਸ਼ਰ ਜਿਹੜਾ ਸਾਡੇ ਅੰਦਰ ਦਸਤਕ ਦਿੰਦਾ ਹੈ ਨਾ, ਉਹਦੀ ਆਵਾਜ਼ ਨੂੰ ਜ਼ਰੂਰ ਮਹਿਸੂਸ ਕਰੀਏ। ਇਹ ਮੇਰੀ ਬੇਨਤੀ ਹੈ। ਵੇਖਿਓ ਫਿਰ ਕਿੰਨਾ ਤਗੜਾ, ਕਿੰਨਾ ਵੱਡਾ ਇਨਕਲਾਬ ਆਏਗਾ, ਇਨਕਲਾਬ। ਹੁਣ ਵੀ ਮਹਾਰਾਜ ਬੜੀ ਬਖਸ਼ਿਸ਼ ਕਰ ਰਿਹਾ। ਮੈਂ ਦੁਰਗ ਗਿਆ, ਬੇਮਿੱਤਰਾ ਗਿਆ, ਇੰਨੀਆਂ ਸੰਗਤਾਂ ਮੈਨੂੰ ਮਿਲੀਆਂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਿ ਵੀਰ ਜੀ ਏਡੀ ਬਖਸ਼ਿਸ਼ ਵਰਤ ਗਈ, ਏਡੀ ਰਹਿਮਤ ਵਰਤ ਗਈ। ਜਦੋਂ ਦਾ ਅਸੀਂ ਇਹ 3 ਤੋਂ 4 ਸਮਾਗਮ ਅਟੈਂਡ ਕਰਨਾ ਸ਼ੁਰੂ ਕੀਤਾ, ਸਾਡੀ ਲਾਈਫ ਦੇ ਵਿੱਚ ਬੜੀ ਤਬਦੀਲੀ ਆ ਗਈ, ਬਹੁਤ ਜ਼ਿਆਦਾ। ਹਰ ਵੇਲੇ ਕਲਪਿਆ ਰਹਿੰਦਾ ਸੀ ਮਨ, ਹੁਣ ਅਜੀਬ ਜਿਹਾ ਅੰਦਰ ਖੇੜਾ ਰਹਿੰਦਾ, ਅਜੀਬ ਜਿਹਾ ਸਕੂਨ ਮਿਲਣ ਲੱਗ ਪਿਆ। ਹੁਣ ਵੀ ਪਰਮੇਸ਼ਰ ਸਾਈਂ ਕਿਰਪਾ ਕਰ ਰਹੇ ਨੇ।
ਪਰ ਜੇ ਇਹ ਥੋੜਾ ਜਿਹਾ ਹੋਰ ਜ਼ੋਰ ਲਾ ਦਿਓ ਨਾ, ਇਹ ਬਹੁਤ ਵੱਡੇ ਪੱਧਰ ਤੇ ਇਨਕਲਾਬ ਆ ਸਕਦਾ ਹੈ। ਇਹ ਮੇਰੀ ਬੇਨਤੀ ਹੈ, ਪਰਮੇਸ਼ਰ ਦਾ ਦਿੱਤਾ ਹੋਇਆ ਦਸਤਕ ਉਹਨੂੰ ਮਹਿਸੂਸ ਜ਼ਰੂਰ ਕਰੋ, ਤੇ ਮਹਿਸੂਸ ਹੋਏਗਾ ਹੀ ਉਹਨਾਂ ਨੂੰ ਜਿਹੜੇ ਆ ਸੰਗਤ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰ ਵਾਲੀ, ਇਹ ਵੀ ਧਿਆਨ ਨਾਲ ਸੁਣਿਓ। ਔਰ ਜਿੰਨੀਆਂ ਵੀ ਮੈਂ ਗੱਲਾਂ ਕਰਦਾ, ਤੁਹਾਨੂੰ ਪਤਾ ਹੈ ਅਸੀਂ ਪਰਿਵਾਰਕ ਤੌਰ ਤੇ ਕਰਦੇ ਹਾਂ, ਬਾਹਰੀ ਤੌਰ ਤੇ ਨਹੀਂ। ਪਹਿਲੇ ਅਸੀਂ ਸਟੈਪ ਲੈਣਾ ਆਪਣਾ, ਫਿਰ ਪਰਿਵਾਰ ਦਾ, ਫਿਰ ਬਾਹਰ ਨਿਕਲਣਾ ਪ੍ਰਚਾਰ ਵਾਸਤੇ। ਇਹ ਅਗਲੀ ਗੱਲ ਵੀ ਬੜੀ ਪਿਆਰੀ, ਆਪਣੇ ਖਿਲਾਫ ਗੱਲਾਂ ਖਾਮੋਸ਼ੀ ਦੇ ਨਾਲ ਸੁਣ ਲਿਆ ਕਰੋ। ਜੇ ਤੁਹਾਡੇ ਖਿਲਾਫ ਕੋਈ ਗੱਲ ਕਰਦਾ ਹੈ ਨਾ, ਉਹਨੂੰ ਖਾਮੋਸ਼ੀ ਦੇ ਨਾਲ ਸੁਣ ਲਿਆ ਕਰੋ। ਯਕੀਨ ਰੱਖਿਓ ਕਿ ਵਕਤ ਬਿਹਤਰੀਨ ਜਵਾਬ ਦੇਵੇਗਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰਿਵਾਰਕ ਮੈਂਬਰ ਜੇ ਤੁਹਾਡੇ ਉਲਟ ਕੋਈ ਗੱਲਾਂ ਕਰਦਾ ਹੈ ਨਾ, ਖਾਮੋਸ਼ੀ ਦੇ ਨਾਲ ਸੁਣ ਲਓ, ਵਕਤ ਬਿਹਤਰੀਨ ਜਵਾਬ ਦੇਵੇਗਾ। ਸਬਰ ਤੇ ਸਹਿਨਸ਼ੀਲਤਾ ਇਹ ਕੋਈ ਕਮਜ਼ੋਰੀਆਂ ਨਹੀਂ ਬੰਦੇ ਦੀਆਂ, ਇਹ ਪਿਆਰਿਓ ਅਸਲੀਅਤ ਦੇ ਵਿੱਚ ਇਹ ਅੰਦਰੂਨੀ ਤਾਕਤ ਹੈ ਜਿਹੜੀ ਸਭ ਵਿੱਚ ਨਹੀਂ ਹੁੰਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਸਬਰ ਤੇ ਸਹਿਨਸ਼ੀਲਤਾ ਇਹ ਬੰਦੇ ਦੀ ਕਮਜ਼ੋਰੀ ਨਹੀਂ, ਅਸਲੀਅਤ ਵਿੱਚ ਅੰਦਰੂਨੀ ਤਾਕਤ ਹੈ ਜਿਹੜੀ ਹਰੇਕ ਦੇ ਕੋਲ ਨਹੀਂ ਹੁੰਦੀ। ਜੇ ਤੁਹਾਡੇ ਕੋਲ ਸਬਰ ਹੈ, ਤੁਹਾਡੇ ਕੋਲ ਸਹਿਨਸ਼ੀਲਤਾ ਹੈ ਨਾ, ਇਹ ਬੜੀ ਵੱਡੀ ਤੁਹਾਡੀ ਤਾਕਤ ਹੈ। ਇਸ ਤਾਕਤ ਨੂੰ ਸੰਭਾਲ ਕੇ ਰੱਖਿਓ ਤੇ ਖਾਮੋਸ਼ੀ ਦੇ ਨਾਲ ਜਿਹੜੀ ਗੱਲ ਤੁਹਾਡੇ ਉਲਟ ਕੋਈ ਮੈਂਬਰ ਕਰਦਾ ਹੈ ਨਾ, ਉਹਨੂੰ ਸੁਣ ਲਓ, ਵਕਤ ਆਪੇ ਹੀ ਬਿਹਤਰੀਨ ਜਵਾਬ ਦੇਵੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਸੱਚਾਈ ਹੈ ਔਰ ਮੰਨੋਗੇ ਤੇ ਭਲਾ। ਖੁਦ ਦਾ ਬਚਾਅ ਕਰਨ ਦੇ ਲਈ ਦੂਜਿਆਂ ਨੂੰ ਦੋਸ਼ ਨਾ ਦੇਵੋ। ਕਈ ਵਾਰੀ ਬੰਦਾ ਨਾ ਆਪਣਾ ਬਚਾਅ ਕਰਨ ਲਈ ਦੂਜਿਆਂ ਦੇ ਉੱਤੇ ਐਵੇਂ ਦੋਸ਼ ਲਾ ਦਿੰਦਾ ਹੈ। ਫਿਰ ਮੈਂ ਦੁਹਰਾ ਰਿਹਾ, ਅਸੀਂ ਇਹ ਗੱਲਾਂ ਪਰਿਵਾਰਕ ਤੌਰ ਤੇ ਕਰਦੇ ਹਾਂ। ਆਪਣੇ ਬਚਾਅ ਦੇ ਲਈ, ਖੁਦ ਦੇ ਬਚਾਅ ਦੇ ਲਈ ਪਿਆਰਿਓ ਕਦੀ ਵੀ ਦੂਜਿਆਂ ਨੂੰ ਦੋਸ਼ ਨਾ ਦੇਵੋ, ਕਿਉਂਕਿ ਸਮੇਂ ਦੇ ਕੋਲ ਸੱਚ ਨੂੰ ਪ੍ਰਗਟ ਕਰਨ ਦਾ ਆਪਣਾ ਹੀ ਤਰੀਕਾ ਹੁੰਦਾ ਹੈ। ਤੂੰ ਝੂਠ ਬੋਲ ਕੇ ਬਸ ਦੂਜੇ ਦੇ ਉੱਤੇ ਉਂਗਲੀ ਕਰ ਦਿੱਤੀ, ਦੋਸ਼ ਤੇਰੇ ਵਿੱਚ ਸੀ, ਪਰ ਆਪਣੀ ਗੱਲ ਲੁਕਾਉਣ ਵਾਸਤੇ ਤੂੰ ਦੂਜਿਆਂ ਨੂੰ ਦੋਸ਼ੀ ਬਣਾ ਦਿੱਤਾ ਸਾਰਿਆਂ ਦੀਆਂ ਨਜ਼ਰਾਂ ਦੇ ਵਿੱਚ। ਇਦਾਂ ਕਦੀ ਨਾ ਕਰੀ। ਖੁਦ ਦਾ ਬਚਾਅ ਕਰਨ ਦੇ ਲਈ ਕਦੇ ਵੀ ਦੂਜਿਆਂ ਨੂੰ ਦੋਸ਼ ਨਾ ਦੇ, ਕਿਉਂਕਿ ਸਮੇਂ ਦੇ ਕੋਲ ਸੱਚ ਨੂੰ ਪ੍ਰਗਟ ਕਰਨ ਦਾ ਆਪਣਾ ਹੀ ਤਰੀਕਾ ਹੁੰਦਾ ਹੈ। ਜਦੋਂ ਉਹ ਸੱਚ ਪ੍ਰਗਟ ਹੋ ਜਾਂਦਾ ਹੈ ਨਾ, ਫਿਰ ਤੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ। ਇਸ ਕਰਕੇ ਪਹਿਲੇ ਹੀ ਕਿਸੇ ਦੂਜੇ ਦੇ ਉੱਤੇ ਦੋਸ਼ ਨਾ ਲਾ। ਜੇ ਗਲਤੀ ਹੋ ਗਈ ਹੈ, ਗਲਤੀ ਮੰਨ ਲੈ ਤੇ ਗਲਤੀ ਨੂੰ ਸੁਧਾਰਨ ਦਾ ਯਤਨ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਸੱਚ ਬੋਲ ਕੇ ਹਾਰ ਜਾ। ਐਵੇਂ ਦੂਜਿਆਂ ਉੱਤੇ ਦੋਸ਼ ਨਾ ਲਾ। ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ ਸੱਚ ਬੋਲ ਕੇ ਤੂੰ ਹਾਰ ਜਾ, ਕਿਉਂਕਿ ਉਸ ਹਾਰ ਦੇ ਬਾਅਦ ਨਾ ਪਰਮੇਸ਼ਰ ਤੇਰਾ ਸਾਥ ਦੇਵੇਗਾ ਤੇ ਤੈਨੂੰ ਉਚਾਈਆਂ ਤੇ ਲੈ ਜਾਵੇਗਾ। ਹਾਂਜੀ, ਫਿਰ ਸੁਣ ਲਓ, ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਸੱਚ ਬੋਲ ਕੇ ਹਾਰ ਜਾਣਾ। ਤੇ ਜਦੋਂ ਸੱਚ ਬੋਲ ਕੇ ਹਾਰ ਵੀ ਜਾਓਗੇ ਨਾ, ਉਸ ਤੋਂ ਬਾਅਦ ਪਰਮੇਸ਼ਰ ਤੁਹਾਡਾ ਸਾਥੀ ਬਣੇਗਾ, ਸਾਥ ਦੇਵੇਗਾ ਤੁਹਾਡਾ, ਤੇ ਤੁਹਾਨੂੰ ਇਹੋ ਜੀਆਂ ਉਚਾਈਆਂ ਤੇ ਲੈ ਜਾਵੇਗਾ ਜਿਹੜੀਆਂ ਤੁਸੀਂ ਕਦੀ ਸੋਚੀਆਂ ਵੀ ਨਹੀਂ ਹੋਣੀਆਂ। ਸੱਚ ਬੋਲ ਕੇ ਹਾਰ ਜਾਓ, ਕੋਈ ਗੱਲ ਨਹੀਂ। ਮੈਂ ਕਈ ਬੰਦੇ ਵੇਖੇ ਨੇ ਮੂੰਹ ਤੇ ਸੱਚੀ ਗੱਲ ਕਰਦੇ ਨੇ, ਕਈ ਵਾਰੀ ਉਹਨਾਂ ਨੂੰ ਉਹ ਸੱਚ ਬੋਲਣ ਕਰਕੇ ਪਿਆਰਿਓ ਕਈ ਥਾਵਾਂ ਤੋਂ ਧੱਕੇ ਵੀ ਪੈ ਜਾਂਦੇ ਨੇ। ਪਰ ਫਿਰ ਇਹੋ ਜਿਹਾ ਸਮਾਂ ਆ ਜਾਂਦਾ, ਉਹ ਸੱਚੇ ਬੰਦੇ ਦਾ ਸਾਥੀ ਗੁਰੂ ਰਾਮਦਾਸ ਬਣ ਜਾਂਦਾ, ਬਾਬਾ ਦੀਪ ਸਿੰਘ ਬਣ ਜਾਂਦਾ, ਤੇ ਫਿਰ ਆਪੇ ਜੰਗਲਾਂ 'ਚ ਮੰਗਲ ਲਾ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
प्यार नाल सारे आखो न जी धन बाबा दीप सिंह जी। अगली गल कह के फिर मैं शब्द पढ़दा। गुण भी शब्द ने, मेरे अंदर कोई गुण है ना, ये शब्दां वांग ही काम करते हैं, बोलां वांग ही। गुण भी शब्द ने ते औगण भी शब्द ने। सुन लो, गुण भी शब्द ने, औगण भी शब्द ने। जिन्नू वार वार सोचोगे, सुनोगे, देखोगे, ओहो ही अंदर धारण हुंदे जाणगे। फिर सुन लो, गुण भी शब्द ने, औगण भी शब्द ने। जिन्नू वार वार सोचोगे, सुनोगे, वार वार वेखोगे, ओहो ही चीज अंदर धारण हुंदी जाएगी। इस करके मेरी बेनती है, बेनती, कोशिश करो गुणां नूं सुनो, कोशिश करो गुणां नूं देखो, गुणां बारे सोचो, गुणां नूं धारण करो। सांझ करीजे गुणै केरी छोड़ अवगण चलीए। क्योंकि जिहो जिहा तुसी सोचदे हो, जिहो जिहा तुसी वेखदे हो, जिहो जिहा तुसी सुणदे, ओहो जेही तुसी बनदे जांदे हो। ये मेरी बेनती है, तां ही ते मैं रोज बेनती करदा, जो मर्जी हो जाए, ये 3 ਤੋਂ 4 ਦੁਪਹਿਰੀ जुड़न वाली कदी रूटीन टुटण ना देना जी। ਇਹ ਸਮਾਂ ਆਪਣਾ ਸਮਝਣਾ ਹੀ ਨਹੀਂ। ਇਹ ਸਮਾਂ ਹੈ ਗੁਰੂ ਰਾਮਦਾਸ ਜੀ ਦਾ, ਇਹ ਸਮਾਂ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦਾ, ਇਹ ਸਮਾਂ ਬਾਬਾ ਆਨੰਦ ਸਿੰਘ ਜੀ ਦਾ। ਇਹਨਾਂ ਦਾ ਸਮਾਂ ਮਹਾਂਪੁਰਖਾਂ ਦਾ, ਗੁਰੂ ਸਾਹਿਬ ਜੀ ਦਾ, ਦੂਜੇ ਦਾ ਇਹ ਸਮਾਂ ਨਹੀਂ ਹੈ। ਇਹ ਮੇਰੀ ਬੇਨਤੀ ਹੈ ਭਾਈ, ਬੇਨਤੀ, ਵੱਧ ਤੋਂ ਵੱਧ ਜਿੰਨਾ ਵੀ ਲਾਹਾ ਲੈ ਸਕਦੇ ਹੋ ਇਸ ਸਮੇਂ ਤੋਂ ਲਿਆ ਕਰੋ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕੋ ਵਾਰੀ ਕਹਿਣ ਤੇ ਜਿੱਥੇ ਜਿੱਥੇ ਵੀ ਪਰਿਵਾਰਕ ਮੈਂਬਰ ਜੁੜੇ ਹੋ ਨਾ, ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਤਕਰੀਬਨ ਸਾਰੇ ਪਰਿਵਾਰਕ ਮੈਂਬਰਾਂ ਤੱਕ ਇਹ ਸੁਣਿਆ ਪਹੁੰਚ ਚੁੱਕਿਆ, ਪਰ ਕਈ ਨਵੇਂ ਜੁੜਦੇ ਨੇ, ਮੈਂ ਇਹ ਸੁਣਿਆ ਫਿਰ ਦੇ ਰਿਹਾ। 13 ਅਗਸਤ ਦਿਨ ਸ਼ਨੀਵਾਰ ਜੋ ਰੈਣ ਸਭਾਈ ਸਮਾਗਮ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਹੋਣੇ ਸੀ, ਉਹ ਸਮਾਗਮ ਹੁਣ 13 ਅਗਸਤ ਸ਼ਨੀਵਾਰ ਰਾਤੀ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਹੈ ਨਾ, ਸ਼ਹੀਦਾਂ ਸਾਹਿਬ, ਚੱਟੀਵਿੰਡ ਚੌਂਕ, ਉੱਥੋਂ ਪੈਦਲ 5-7 ਮਿੰਟ ਦਾ ਰਾਹ ਹੈ। ਤੇ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਨਿੱਜੀ ਤੌਰ ਤੇ ਬੇਨਤੀ ਹੈ, ਜਦੋਂ ਕਿਤੇ ਕੋਈ ਵਿਆਹ ਸ਼ਾਦੀ ਦਾ ਕਾਰਜ ਹੋਵੇ ਨਾ, ਕਹਿੰਦੇ ਜੀ ਇਹ ਮੈਂ ਪਰਸਨਲ ਇਨਵੀਟੇਸ਼ਨ ਦਿੱਤਾ ਹੈ, ਤੇ ਇਹ ਮੈਂ ਵੀ ਤੁਹਾਨੂੰ ਪਰਸਨਲ ਇਨਵੀਟੇਸ਼ਨ ਦੇ ਰਿਹਾ। ਸਾਰੇ ਰੁਝੇਵਿਆਂ ਨੂੰ ਛੱਡ ਕੇ ਤਕਰੀਬਨ 8 ਵਜੇ ਸਾਰਿਆਂ ਨੇ ਭਲਾਈ ਕੇਂਦਰ ਪਹੁੰਚ ਜਾਣਾ, ਲੰਗਰ ਪ੍ਰਸ਼ਾਦ ਛਕ ਕੇ, ਤੇ ਸਭ ਨੇ ਤਕਰੀਬਨ 9:30 ਪੌਣੇ 10 ਵਜੇ ਹਾਲ ਦੇ ਵਿੱਚ ਗੁਰੂ ਪਿਤਾ ਦੀ ਗੋਦ 'ਚ ਚੌਂਕੜੇ ਮਾਰ ਕੇ ਬਹਿ ਜਾਣਾ। ਕਿਉਂਕਿ ਮੌਸਮ ਅਚਾਨਕ ਤਬਦੀਲ ਹੋ ਰਿਹਾ, ਤੇ ਕੌਲਸਰ ਸਾਹਿਬ ਜੋ ਥੱਲੇ ਹਾਲ ਭਾਵੇਂ ਸਾਰਾ ਕਵਰ ਹੈ, ਪਰ ਸਾਈਡ ਤੋਂ ਵਾਸ਼ੜ ਆਉਣ ਦਾ, ਹੋਰ ਸੰਗਤ ਦੇ ਵਿੱਚ ਹਿਲਜੁਲ ਹੋਣ ਦਾ ਡਰ ਸੀ, ਤੇ ਇਸ ਕਰਕੇ ਇਹ ਪ੍ਰੋਗਰਾਮ ਤਬਦੀਲ ਕਰਕੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਵਿਖੇ ਕੀਤਾ ਜਾ ਰਿਹਾ। 2 ਵੱਡੇ ਹਾਲ ਨੇ ਉੱਥੇ, ਉਹ ਹਾਲਾਂ ਦੇ ਵਿੱਚ ਸੰਗਤ ਬਹਿ ਜਾਏਗੀ। ਥੱਲੇ ਬੇਸਮੈਂਟ ਦੇ ਵਿੱਚ ਵੀ ਜਗ੍ਹਾ ਹੈ, ਉੱਥੇ ਵੀ ਟੀਵੀ ਲਾ ਦੇਾਂਗੇ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਉੱਥੇ ਵੀ ਲਾਹਾ ਲੈ ਸਕਣਗੀਆਂ। ਤੇ ਮੇਰੀ ਬੇਨਤੀ ਹੈ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਆਪਣੇ ਜੋ ਪੁੱਠੇ ਕਰਮ ਨੇ ਉਹਨਾਂ ਨੂੰ ਸਿੱਧੇ ਕਰਾਉਣ ਵਾਸਤੇ ਜਿਹੜੀਆਂ ਸੰਗਤਾਂ ਨੇ ਰਹਿਣ ਸਮਾਈਆਂ 'ਚ ਹਾਜ਼ਰੀਆਂ ਭਰੀਆਂ, ਉਹਨਾਂ ਨੂੰ ਪਤਾ ਹੈ ਕਿਵੇਂ ਪ੍ਰਤੱਖ ਬਾਬਾ ਦੀਪ ਸਿੰਘ ਜੀ ਬਹਿੰਦੇ ਨੇ ਸਮਾਗਮ ਦੇ ਵਿੱਚ। ਆਪ ਜਿਵੇਂ ਕਲਮ ਫੜੀ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਨੇ, ਤੇ ਜਿਹੜੀ ਵੀ ਤੁਸੀਂ ਅਰਦਾਸ ਕਰਦੇ, ਕਲਮ ਫੜ ਕੇ ਤੁਹਾਡੇ ਮੱਥੇ ਦੀਆਂ ਪੁੱਠੀਆਂ ਰੇਖਾਵਾਂ ਸਿੱਧੀਆਂ ਕਰੀ ਜਾਂਦੇ ਨੇ। ਇਹ ਮੇਰੀ ਬੇਨਤੀ ਹੈ ਭਾਈ, ਕਰਮਾਂ ਦੀਆਂ ਲੀਕਾਂ ਸਿੱਧੀਆਂ ਕਰਵਾਉਣ ਦੇ ਲਈ, ਜਿਹੜੀ ਘਰ ਦੇ ਵਿੱਚ ਕੋਈ ਕਮੀ ਹੈ ਨਾ, ਉਹਨੂੰ ਪੂਰੀਆਂ ਕਰਵਾਉਣ ਲਈ ਕਿਸੇ ਨੇ ਵੀ ਰਹਿਣ ਸਭਾਈ ਸਮਾਗਮ ਦੇ ਵਿੱਚ ਆਉਣ ਤੋਂ ਗੁਰੇਜ਼ ਨਹੀਂ ਕਰਨਾ। ਇਹ ਮੇਰੀ ਬੇਨਤੀ, ਇਹ ਮੇਰਾ ਪਰਸਨਲ ਸੱਦਾ ਹੈ ਤੁਹਾਨੂੰ ਸਾਰਿਆਂ ਨੂੰ। ਔਰ ਮੌਸਮ ਭਾਵੇਂ ਜਿਹੋ ਜਿਹਾ ਮਰਜ਼ੀ ਹੋ ਜੇ, ਮੀਂਹ ਆ ਜੇ, ਹਨੇਰੀ ਆ ਜੇ, ਜੋ ਮਰਜ਼ੀ ਹੋਵੇ, ਜੇ ਦਾਤਾਂ ਲੈਣੀਆਂ ਨਾ, ਫਿਰ ਮੌਸਮ ਦੀ ਪਰਵਾਹ ਨਾ ਕਰਿਓ। ਇਹ ਬੇਨਤੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ 12 ਸਾਲ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਤੇ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ। ਫਿਰ ਉਹ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਰੂਪ ਬਣ ਗਏ। ਇਸ ਕਰਕੇ ਕਿਸੇ ਨੇ ਵੀ, ਮੈਂ ਕਿੰਨੇ ਤੁਹਾਨੂੰ ਮਿਲਾ ਸਕਦਾ ਜਿਹੜੇ ਕਹਿਣਗੇ ਗੁਰੂ ਜੀ ਦੀ ਕਿਰਪਾ ਨਾਲ ਅਸੀਂ ਰਹਿਣ ਸਬਾਈ 'ਚ ਆਏ,
गुरु जी ने किरपा की साडा वीज़ा लवाता। कोई कहेगा तुहानू गुरु जी की मेहर नाल मैं व्हील चेयर ते सां, महाराज जी ने किरपा की, असीं हाजरियां भरनियां शुरू कीतियां, सानू तंदुरुस्ती देती। बड़ियां बख्शिशां देंदे ने गुरु रामदास बाबा दीप सिंह ते ये बख्शिशां लैण तो रह ना जाओ। ते बाबा नंद सिंह साहब जी दे बचन ने, कहंदे एक रात तू प्यार दे नाल गुरु दे लेखे ला दे, पता नहीं गुरु रामदास ने तेरियां किन्नियां क दुखां दियां रातां कट देणियां ने। आखो धन गुरु रामदास जी, धन गुरु रामदास दुखां दियां रातां कटवाउण वास्ते याद रखियो 13 अगस्त मौसम जिहो जिहा मर्जी हो जे पहुंचना ही पहुंचना है। ਤੁਹਾਡਾ ਪਿਆਰ ਵੇਖਣਾ ਹੈ। ਜਿਵੇਂ ਕੌਲਸਰ ਸਾਹਿਬ ਪਹੁੰਚੇ ਸੀ ਨਾ ਵਖੀਰਾਂ ਕੱਤ ਕੇ, ਤੁਸੀਂ ਤੇ ਆਉਣਾ ਹੀ ਹੈ, ਦਸਾਂ ਨੂੰ ਨਾਲ ਲੈ ਕੇ ਆਇਓ, ਇਹ ਮੇਰੀ ਬੇਨਤੀ ਹੈ। ਤੇ 13 ਅਗਸਤ ਦਿਨ ਸ਼ਨੀਵਾਰ ਰਾਤੀ 10 ਵਜੇ ਤੋਂ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੱਕ ਆਪਾਂ ਸਾਰਿਆਂ ਨੇ ਗੁਰੂ ਜੀ ਦੀ ਗੋਦ ਦੇ ਵਿੱਚ ਜੁੜਨਾ। ਇਹ ਮੈਸੇਜ ਅਗਾਂਹ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਆਓ ਸ਼ਬਦ ਪੜਨ ਦਾ ਸਮਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਸੁਖਮਨੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹੋ। गुरु ग्रंथ साहिब जी दे 299 290 अंग दे उत्ते दर्ज, सो क्यों बिसरै जिन सब किश दिया। आओ बड़े प्यार च इस शब्द दा गायन सारी संगत रल मिल के करिए जी। सो क्यों बिसरे जिन सब किछ दिया, सो क्यों बिसरे जिन सब किछ दिया, सो क्यों बिसरे जिन सब किछ दिया। पढ़ो। सो क्यों बिसरे जिन सब किछ दिया, सो क्यों बिसरे जे जीवन जिया, सो क्यों बिसरे जे जीवन जिया, सो क्यों बिसरे सब किछ दिया, सो क्यों बिसरे जिन सब किछ दिया, सो क्यों बिसरे जे जीवन जिया, सो क्यों बिसरे जे जीवन जिया, सो क्यों बिसरे जिन सब किछ दिया। करो कृपा। सो क्यों बिसरे जिन सब किछ दिया। गुरु रामदास जी, गुरु रामदास जी, प्यार न लखन जी, धन बाबा दीप सिंह जी, धन खंडे वालिया।
बिसरे जे काल न पाने, सो क्यों बिसरे जे किया जाने। सो क्यों बिसरे जे काल न पाने, सो क्यों बिसरे जे किया जाने, जे किया जाने। सो क्यों बिसरे जिन सब किछ दिया। पढ़ो। सो क्यों बिसरे जिन सब किछ दिया। सो क्यों बिसरे जे जीवन जिया। सो क्यों बिसरे जे जीवन जिया। सो क्यों बिसरे जिन सब किछ दिया। धन गुरु रामदास जी। सो क्यों बिसरे जिन सब किछ दिया। गुरु रामदास जी। धन गुरु रामदास जी। धन बाबा दीप सिंह जी। कीर्तन सुन रहे है, कर रहे है, सब दियां झोलियां भर दियो। सो क्यों बिसरे जे अगन में राखे, बुरे प्रसाद को बिरला लाखे। सो क्यों बिसरे जे अगन में राखे, बुरे प्रसाद को बिरला लाखे, बिरला लाखे। सो क्यों बिसरे जिन सब किछ दिया। कहो मन नु मना। सो क्यों बिसरे जिन सब किछ दिया। सो क्यों बिसरे जे जीवन जिया। सो क्यों बिसरे जे जीवन जिया। सो क्यों बिसरे जिन सब किछ दिया। सो क्यों बिसरे जिन सब किछ दिया। सब ते अपनी प्यारी नजर कर दे ने जी। थोड़े घर केड़ा घट है, कर दियो मेरा।
बिसरे जे बिखते काटे, जन्म जन्म का टूटा गांडे। बिसरे जी बिखते काटे, जन्म जन्म का टूटा गांडे, टूटा गांडे। सो क्यों बिसरे जिन सब किछ दिया, सो क्यों बिसरे जिन सब किछ दिया, सो क्यों बिसरे जी जीवन जिया, सो क्यों बिसरे जी जीवन जिया, क्यों बिसरे सब किछ दिया, मेरे मना सो क्यों बिसरे जिन सब किछ दिया। गुरु रामदास जी, प्यार नाल लखन जी, धन बाबा दीप सिंह जी। तत ए है बुझाया, प्रभ अपना नानक जन त्याया। पूरे पूरे तत ए है बुझाया, प्रभ अपना नानक जन त्याया, नानक जन त्याया। सो क्यों बिसरे सब किछ दिया, सो क्यों बिसरे जिन सब किछ दिया, सो क्यों बिसरे जे जीवन जिया, सो क्यों बिसरे जे जीवन जिया, सो क्यों बिसरे जिन सब किछ दिया, सो क्यों बिसरे जिन सब किछ दिया। गुरु रामदास जी, धन गुरु रामदास जी, सारे प्यार ना लखन जी, धन बाबा दीप सिंह जी।
गुरपूरे तत ए है बुझाया, प्रभ अपना नानक जन त्याया। तत एह बुझाया, प्रभ अपना प्रभ अपना प्रभ अपना नानक जन ध्याया। प्रभ अपना नानक जन ध्याया। गुरपूरे तत ये है बुझाया, प्रभ अपना नानक जन त्याया, नानक जन त्याया। सो क्यों बिसरे जिन सब केछ दिया, सो क्यों बिसरे जिन सब केछ दिया, सो क्यों बिसरे जे जीवन जिया, सो क्यों बिसरे जे जीवन जिया, सो क्यों बिसरे जिन सब केछ दिया, सो क्यों बिसरे जिन सब केछ दिया, सो क्यों बिसरे जिन सब केछ दिया। वाहिगुरु 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 वाहिगुरु
ਵਾਹਿਗੁਰੂ 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 ਸਾਰੇ ਹਾਜ਼ਰੀ ਲਾਓ ਪਿਆਰ ਨਾਲ। ਵਾਹਿਗੁਰੂ 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 ਸੋ ਕਿਉਂ ਬਿਸਰੇ ਜੇ ਜੀਵਨ ਜੀਆ, ਸੋ ਕਿਉਂ ਬਿਸਰੇ ਜੇ ਜੀਵਨ ਜੀਆ, ਸੋ ਕਿਉਂ ਬਿਸਰੇ ਜਿਨ ਸਭ ਕੀਚ ਦਿਆ, ਸੋ ਕਿਉਂ ਬਿਸਰੇ ਸਭ ਕੀਚ ਦਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦਿਆ। ਉਹ ਪਰਮੇਸ਼ਰ ਨੂੰ ਅਸੀਂ ਕਿਉਂ ਭੁੱਲ ਗਏ ਹਾਂ ਪਿਆਰਿਓ, ਜਿਨੇ ਸਭ ਕੁਝ ਦਿੱਤਾ ਹੈ। ਤੇ ਅਸਲੀਅਤ ਦੇ ਵਿੱਚ ਜਿਹੜਾ ਸਾਡੇ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ ਨਾ, ਅਸੀਂ ਉਹਨੂੰ ਭੁਲਾ ਦਿੱਤਾ ਹੈ।
ਔਰ ਮੈਂ ਸੱਚ ਕਹਿ ਰਿਹਾ, ਅੱਜ ਸਾਨੂੰ ਦੁੱਖ, ਪਰੇਸ਼ਾਨੀਆਂ, ਚਿੰਤਾਵਾਂ ਹੋਣ ਦਾ ਇਹ ਵੱਡਾ ਕਾਰਨ ਹੈ ਕਿ ਜਿਨਨੇ ਸਾਨੂੰ ਸਭ ਕੁਝ ਦਿੱਤਾ ਅਸੀਂ ਉਹਨੂੰ ਹੀ ਭੁਲਾ ਦਿੱਤਾ। ਦਾਤਾਂ ਨਾਲ ਜੁੜ ਗਏ, ਦਾਤੇ ਨੂੰ ਭੁਲਾ ਕੇ। ਫਿਰ ਤਾਂ ਹੀ ਠੋਕਰਾਂ ਵੱਜਦੀਆਂ ਨੇ, ਤਾਂ ਹੀ ਮਾਰ ਪੈਂਦੀ ਏ, ਤਾਂ ਹੀ ਚਿੰਤਾਵਾਂ ਆ ਕੇ ਸਾਨੂੰ ਘੇਰਾ ਪਾ ਲੈਂਦੀਆਂ ਨੇ। ਮੈਂ ਇੱਕ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਅੱਜ, ਔਰ ਮੈਨੂੰ ਇਦਾਂ ਲੱਗਦਾ ਹੈ ਜਦੋਂ ਇਹ ਜ਼ਿਕਰ ਸੁਣੋਗੇ ਨਾ, ਅੰਦਰ ਇੱਕ ਹਲਾਉਣਾ ਜਿਹਾ ਆਏਗਾ, ਤੇ ਜਿਹੜਾ ਮਨ ਕਈ ਵਾਰੀ ਪਰਮੇਸ਼ਰ ਸਾਈਂ ਨੂੰ ਭੁਲਾ ਦਿੰਦਾ ਹੈ ਨਾ, ਮੈਨੂੰ ਇਉਂ ਲੱਗਦਾ ਹੈ ਉਹਦੀ ਯਾਦ ਵਿੱਚ ਜੁੜਨ ਲੱਗ ਪਏਗਾ। ਬਸ ਆਹੀ ਮਨੋਰਥ ਸਾਡਾ ਹੈ, ਆਹੀ ਮਕਸਦ ਹੈ ਸਾਡਾ ਕਿ ਬਸ ਜੁੜਨਾ। ਮੇਰੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੈਠੇ ਨੇ, ਕਰੋ ਸੁਰਤੀ ਨਾਲ ਦਿਦਾਰ, ਆਖੋ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਹੋਏ ਬਨ ਆਏ। ਪਿਤਾ ਜੀ ਮੇਰੇ ਬਿਰਾਜਮਾਨ। ਇੱਕ ਆਇਆ ਗੰਗੂ ਨਾਂ ਇਹਦਾ, ਬੜਾ ਤਗੜਾ ਵਪਾਰੀ ਸੀ, ਪਰ ਘਾਟੇ ਪੈ ਗਏ। ਗੜ ਸ਼ੰਕਰ ਤੋਂ ਆਇਆ ਤੇ ਆ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋਦੜੀ ਕੀਤੀ, ਮਹਾਰਾਜ ਕਿਰਪਾ ਕਰੋ। ਕੰਗਾਲ ਹੋ ਗਿਆ, ਕਾਰੋਬਾਰ ਸੋਹਣਾ ਚੱਲੇ, ਕੋਈ ਬਖਸ਼ਿਸ਼ ਕਰੋ। ਤੇ ਮਹਾਰਾਜ ਜੀਆਂ ਨੇ ਇਹਨੂੰ ਬਚਨ ਕੀਤਾ, ਗੁਰੂ ਅਮਰਦਾਸ ਨਿਰੰਕਾਰ ਦਾਤੇ ਨੇ, ਕਹਿੰਦੇ ਗੰਗੂ ਦਿੱਲੀ ਜਾਓ, ਵਪਾਰ ਸ਼ੁਰੂ ਕਰੋ। ਤੇ ਕਈ ਪਿਆਰ ਵਾਲਿਆਂ ਨੇ ਇੱਥੋਂ ਤੱਕ ਵੀ ਲਿਖਿਆ, ਮਹਾਰਾਜ ਨੇ ਥੋੜੀ ਜੀ ਬਰਕਤ ਵੀ, ਥੋੜੀ ਮਾਇਆ ਵੀ ਦਿੱਤੀ, ਆ ਮਾਇਆ ਲੈ ਜਾ, ਵਪਾਰ ਸ਼ੁਰੂ ਕਰ, ਗੁਰੂ ਨਾਨਕ ਬਰਕਤ ਪਾਏਗਾ, ਬਹੁਤ ਮੇਰਾ ਵਰਤਣਗੀਆਂ, ਕਾਰੋਬਾਰ ਬਹੁਤ ਚੜ੍ਹਦੀ ਕਲਾ ਵਿੱਚ ਚੱਲਣਗੇ। ਹੁਣ ਮਹਾਰਾਜ ਜੀਆਂ ਨੇ ਰਸਨਾ ਤੋਂ ਦੇ ਦਿੱਤਾ ਬਚਨ, ਤੇ ਜਦੋਂ ਟੁਰਨ ਲੱਗਾ ਨਾ, ਤੇ ਮਹਾਰਾਜ ਨੇ ਆਵਾਜ਼ ਮਾਰੀ, ਕਹਿੰਦੇ ਗੰਗੂ ਚੱਲਿਆ, ਕਾਰੋਬਾਰ ਬੜੇ ਚੱਲਣਗੇ, ਪਰ ਇੱਕ ਚੀਜ਼ ਦਾ ਧਿਆਨ ਰੱਖੀ, ਜਿੱਥੇ ਬਾਕੀ ਖਾਤੇ ਲਾਏਗਾ ਨਾ, ਉੱਥੇ ਇੱਕ ਖਾਤਾ ਗੁਰੂ ਨਾਨਕ ਦੇ ਨਾਮ ਦਾ ਵੀ ਲਾਵੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਰੂ ਨਾਨਕ ਦੇ ਨਾਮ ਦਾ ਖਾਤਾ ਵੀ ਜ਼ਰੂਰ ਲਾਈ, ਤੇ ਉਸ ਖਾਤੇ ਦੇ ਵਿੱਚੋਂ ਲੋੜਵੰਦਾਂ ਦੀ ਮਦਦ ਕਰਨੀ। ਭਾਵ ਮਹਾਰਾਜ ਨੇ ਕੀ ਕਿਹਾ ਸੀ? ਦਸਵੰਧ ਕੱਢੀ, ਜੋ ਵੀ ਕਿਰਤ ਕਮਾਈ ਕਰੇਗਾ ਉਹਦਾ ਦਸਵੰਧ ਜ਼ਰੂਰ ਕੱਢਣੀ, ਤੇ ਉਸ ਦਸਵੰਧ ਦੇ ਨਾਲ ਲੋੜਵੰਦਾਂ ਦੀ ਬਾਹ ਫੜੀ, ਲੋੜਵੰਦਾਂ ਦੀ ਮਦਦ ਕਰੀ। ਸਤ ਬਚਨ ਮਹਾਰਾਜ ਵੇਖੋ, ਮਹਾਰਾਜ ਦੇ ਪੂਰਨੇ। ਇਹ ਬਾਬਾ ਨੰਦ ਸਿੰਘ ਜੀ ਦੇ ਵੀ ਬਚਨ ਨੇ, ਕਹਿੰਦੇ ਜਿਸ ਕੋਠੇ ਨੂੰ ਪਰਨਾਲਾ ਨਾ ਲੱਗਾ ਹੋਵੇ ਨਾ, ਉਹ ਚੋਣ ਲੱਗ ਪੈਂਦਾ ਤੇ ਸਮਾਂ ਪਾ ਕੇ ਡਿੱਗ ਵੀ ਸਕਦਾ। ਸਿੱਖ ਨੇ ਜਿੱਥੇ ਕਿਰਤ ਕਮਾਈ ਦੀ ਛੱਤ ਪਾਉਣੀ, ਉੱਥੇ ਦਸਵੰਧ ਰੂਪੀ ਪਰਨਾਲਾ ਵੀ ਜ਼ਰੂਰ ਲਾਉਣਾ। ਤਾਂ ਹੀ ਤੇ ਮੈਂ ਪ੍ਰੇਰਨਾ ਕਰਦਾ ਤੁਹਾਨੂੰ, ਭਾਈ ਆਪਣਾ ਦਸਵੰਧ ਸਫਲਾ ਕਰ ਲਓ, ਮਾਇਆ ਸਫਲੀ ਕਰ ਲਓ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਜਦੋਂ 10ਵਾਂ ਹਿੱਸਾ ਗੁਰੂ ਦੇ ਨਿਮਿਤ, ਲੋੜਮੰਦਾਂ ਦੇ ਨਿਮਿਤ ਕੱਢਦਾ ਹੈ ਨਾ, 9 ਹਿੱਸੇ ਘਰ ਪਏ ਵੀ ਅੰਮ੍ਰਿਤ ਬਣ ਜਾਂਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਮਹਾਰਾਜ ਨੇ ਬਚਨ ਦਿੱਤਾ, ਕਹਿੰਦੇ ਕਾਰੋਬਾਰ ਬੜੇ ਵਧੀਆ ਚੱਲਣਗੇ, ਪਰ ਇੱਕ ਖਾਤਾ ਗੁਰੂ ਨਾਨਕ ਦੇ ਨਾਮ ਦਾ ਵੀ ਲਾਉਣਾ। ਸਤ ਬਚਨ। ਹੁਣ ਆਇਆ ਦਿੱਲੀ, ਵਪਾਰ ਇਹਨੇ ਸ਼ੁਰੂ ਕੀਤਾ। ਹੁਣ ਮਹਾਰਾਜ ਦਾ ਬਚਨ ਸੀ, ਅੱਜ ਹੋਰ ਕੱਲ ਹੋਰ, ਬਹੁਤ ਸੋਹਣੇ ਇਹਦੇ ਕਾਰੋਬਾਰ ਚੱਲਣ ਲੱਗ ਪਏ। ਬਾਜ਼ਾਰ ਵਿੱਚ ਖੱਟੀਆਂ ਦੁਕਾਨਾਂ ਬਹੁਤ ਨੇ, ਪਰ ਜੋ ਇਹਦੀ ਦੁਕਾਨ ਤੇ ਰਸ਼ ਲੱਗਦਾ, ਕਿਸੇ ਦੀ ਦੁਕਾਨ ਤੇ ਨਹੀਂ ਲੱਗਦਾ। ਦਿਨੋਂ ਦਿਨ ਇਹਦੀ ਚੜ੍ਹਦੀ ਕਲਾ ਹੋ ਰਹੀ, ਦਿਨੋਂ ਦਿਨ ਇਹ ਅਮੀਰ ਹੁੰਦਾ ਜਾ ਰਿਹਾ, ਵਪਾਰ ਵੱਧਦਾ ਜਾ ਰਿਹਾ। ਪਰ ਗੱਲ ਉਹੋ ਹੀ ਬਣ ਗਈ ਪਿਆਰਿਓ, ਅਮੀਰ ਹੁੰਦਾ ਜਾ ਰਿਹਾ, ਸੁੱਖ ਵੱਧਦੇ ਜਾ ਰਹੇ ਨੇ, ਮਾਇਆ ਵੱਧਦੀ ਜਾ ਰਹੀ, ਪਰ ਜਿਨਨੇ ਇਹ ਸਾਰੀਆਂ ਬਖਸ਼ਿਸ਼ਾਂ ਕੀਤੀਆਂ, ਉਸ ਦਾਤੇ ਦੇ ਬਚਨ ਨੂੰ ਦਿਨੋਂ ਦਿਨ ਭੁੱਲਦਾ ਜਾ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਕੋਈ ਖਾਤਾ ਨਹੀਂ ਲਾਇਆ ਇਹਨੇ। ਮਾਇਆ ਦੇ ਨਸ਼ੇ ਦੇ ਵਿੱਚ ਹਰ ਵੇਲੇ ਰਹਿਣਾ ਸ਼ੁਰੂ ਕਰ ਦਿੱਤਾ। ਦਿਨੋਂ ਦਿਨ ਕਾਰੋਬਾਰ ਵੱਧਦੇ, ਤੇ ਇਧਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੈਠੇ ਨੇ। ਇੱਕ ਬ੍ਰਾਹਮਣ ਆਇਆ, ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਂ ਧੀ ਦਾ ਵਿਆਹ ਰੱਖਿਆ, ਵਿਆਹ ਦੀ ਤਰੀਕ ਮਿੱਥ ਦਿੱਤੀ ਹੈ,
ਘਰ ਦੇ ਵਿੱਚ ਇੰਨਾ ਮਾਇਆ ਦਾ ਸਾਧਨ ਨਹੀਂ। ਆਪ ਜੀ ਕਿਰਪਾ ਕਰੋ, ਮੈਂ ਗਰੀਬ ਦੀ ਬਾਹ ਫੜੋ ਤਾਂ ਜੋ ਧੀ ਦਾ ਕਾਰਜ ਹੋ ਸਕੇ। ਤੇ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਨਾ ਆਪਣੇ ਹੱਥਾਂ ਦੇ ਨਾਲ ਪੱਤਰਕਾ ਲਿਖੀ, ਚਿੱਠੀ ਲਿਖੀ। ਕਹਿੰਦੇ ਉਸ ਬ੍ਰਾਹਮਣ ਨੂੰ ਕਹਿੰਦੇ ਆ ਚਿੱਠੀ ਲੈ ਜਾ, ਦਿੱਲੀ ਦੇ ਵਿੱਚ ਗੰਗੂਈ ਸਾਡਾ ਪਿਆਰ ਵਾਲਾ, ਲੋਕ ਉਹਨੂੰ ਗੰਗੂ ਸ਼ਾਹ ਕਹਿੰਦੇ ਨੇ, ਉਹਨੇ ਇੱਕ ਖਾਤਾ ਗੁਰੂ ਨਾਨਕ ਦੇ ਨਾਮ ਦਾ ਲਾਇਆ। ਸਾਡੀ ਪੱਤਰਕਾ ਜਾ ਕੇ ਉਹਨੂੰ ਵਿਖਾਈ ਤੇ ਕਵੀ ਗੁਰੂ ਨਾਨਕ ਦੇ ਖਾਤੇ ਦੇ ਵਿੱਚੋਂ ਤੇਰੀ ਮਦਦ ਕਰੇ। ਸਤ ਬਚਨ। ਇਹਨੇ ਪੱਤਰਕਾ ਲਈ, ਕਈ ਦਿਨਾਂ ਦਾ ਪੈਂਡਾ ਤੈਅ ਕਰਦਿਆਂ ਦਿੱਲੀ ਪਹੁੰਚਿਆ। ਤੇ ਜਦੋਂ ਗਿਆ ਨਾ ਗੰਗੂ ਸੇਠ ਦੇ ਕੋਲ, ਗੰਗੂ ਸ਼ਾਹ ਦੇ ਕੋਲ, ਦੁਕਾਨ ਤੇ ਬੈਠਾ, ਆਸੇ ਪਾਸੇ ਨੌਕਰ ਚਾਕਰ ਨੇ, ਭੀੜਾਂ ਲੱਗੀਆਂ ਪਈਆਂ ਨੇ ਗਾਹਕਾਂ ਦੀਆਂ। ਤੇ ਜਾ ਕੇ ਨਾ ਕਹਿੰਦਾ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ, ਆ ਪੱਤਰਕਾ ਵੀ ਦਿੱਤੀ ਏ ਤੇ ਇੰਨੀ ਗੱਲ ਕਹੀ ਏ ਕਿ ਗੁਰੂ ਨਾਨਕ ਦੇ ਖਾਤੇ ਦੇ ਵਿੱਚੋਂ ਮੇਰੀ ਧੀ ਦੇ ਵਿਆਹ ਦੇ ਲਈ ਤੁਸੀਂ ਮਦਦ ਕਰੋ, ਕੁਝ ਮਾਇਆ ਦਿਓ। ਤੇ ਮਾਇਆ ਦਾ ਇੰਨਾ ਮਤ ਤੇ ਪੜਦਾ ਪਿਆ, ਸਾਰੇ ਬਚਨ ਮਹਾਰਾਜ ਦੇ ਭੁੱਲ ਚੁੱਕੇ ਆ। ਤੇ ਆਪਣੇ ਮੁਨੀਮ ਨੂੰ ਕਹਿੰਦਾ ਬਈ ਵਹੀਆਂ ਚੈੱਕ ਕਰ, ਕੋਈ ਗੁਰੂ ਨਾਨਕ ਦਾ ਖਾਤਾ ਹੈ? ਉਹਨੇ ਵਹੀਆਂ ਚੈੱਕ ਕੀਤੀਆਂ, ਕਹਿੰਦਾ ਜੀ ਇੱਥੇ ਤੇ ਗੁਰੂ ਨਾਨਕ ਦਾ ਖਾਤਾ ਹੀ ਨਹੀਂ। ਇਹ ਗੰਗੂ ਸ਼ਾਹ ਕਹਿੰਦਾ ਉਸ ਬ੍ਰਾਹਮਣ ਨੂੰ, ਕਹਿੰਦਾ ਐਵੇਂ ਮੂੰਹ ਚੱਕ ਕੇ ਤੁਰੀ ਆਉਂਦੇ ਹੋ, ਇੱਥੇ ਤੇ ਗੁਰੂ ਨਾਨਕ ਦਾ ਕੋਈ ਖਾਤਾ ਨਹੀਂ। ਕਿਸੇ ਹੋਰ ਦੁਕਾਨ ਬਾਰੇ ਕਿਹਾ ਹੋਣਾ, ਜਿੱਥੇ ਗਾਹਕ ਹੀ ਨਹੀਂ ਆਉਂਦਾ ਗੁਰੂ ਨਾਨਕ ਦੇ ਨਾਮ ਦਾ, ਉੱਥੇ ਖਾਤਾ ਕੀ ਲਾਉਣਾ? ਇਹ ਵਹੀਆਂ ਦੇ ਵਿੱਚ ਗੁਰੂ ਨਾਨਕ ਦਾ ਨਾਮ ਨਹੀਂ ਬੋਲਦਾ, ਕਿਸੇ ਹੋਰ ਦੁਕਾਨ ਬਾਰੇ ਕਿਹਾ ਹੋਣਾ। ਉਹ ਕਹਿੰਦਾ ਨਹੀਂ ਜੀ ਆਹੀ ਦੁਕਾਨ ਹੈ। ਕਹਿੰਦਾ ਫਿਰ ਇੱਥੇ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ। ਤੇ ਪੱਤਰਕਾ ਵੀ ਜਿਹੜੀ ਗੁਰੂ ਅਮਰਦਾਸ ਦੀ ਸੀ ਨਾ, ਉਹ ਵਗਾ ਕੇ ਮਾਰੀ ਇਹਦੇ ਮੂੰਹ ਤੇ। ਕਹਿੰਦਾ ਐਵੇਂ ਮੂੰਹ ਚੱਕ ਕੇ ਤੁਰੀ ਆਉਂਦੇ ਹੋ। ਇਹ ਬੜਾ ਉਦਾਸ ਹੋਇਆ, ਨੈਣਾਂ ਵਿੱਚੋਂ ਜਲ ਵਗਣ ਲੱਗ ਪਿਆ। ਉਦਾਸੀ ਦੇ ਨਾਲ ਕਈ ਦਿਨਾਂ ਦਾ ਪੈਂਡਾ ਤੈਅ ਕਰਦੇ ਗੁਰੂ ਅਮਰਦਾਸ ਪਾਤਸ਼ਾਹ ਕੋਲ ਪਹੁੰਚਿਆ। ਸੰਗਤ ਵਿੱਚ ਬੈਠਾ, ਮਹਾਰਾਜ ਦੀ ਨਿਗਾਹ ਪਈ। ਮਹਾਰਾਜ ਕਹਿੰਦੇ ਉਸ ਬ੍ਰਾਹਮਣ ਨੂੰ ਕੋਲ ਬੁਲਾ ਕੇ, ਬਈ ਤੈਨੂੰ ਦਿੱਲੀ ਘੱਲਿਆ ਸੀ, ਧੀ ਦੇ ਵਿਆਹ ਦੇ ਲਈ ਤੂੰ ਮਦਦ ਸਾਡੇ ਕੋਲੋਂ ਮੰਗਣ ਆਇਆ ਸੀ, ਅਸੀਂ ਤੈਨੂੰ ਗੰਗੂ ਸ਼ਾਹ ਦੇ ਕੋਲ ਘੱਲਿਆ, ਉਹਨੇ ਤੇਰੀ ਬਾਹ ਫੜੀ, ਮਦਦ ਕੀਤੀ ਗੁਰੂ ਨਾਨਕ ਦੇ ਖਾਤੇ ਵਿੱਚੋਂ। ਕਹਿੰਦਾ ਮਹਾਰਾਜ ਉਹਨੇ ਮੇਰੀ ਕੋਈ ਮਦਦ ਨਹੀਂ ਕੀਤੀ, ਪਰ ਇਸ ਗੱਲ ਦਾ ਮੈਨੂੰ ਅਫਸੋਸ ਨਹੀਂ। ਅਫਸੋਸ ਮੈਨੂੰ ਇਸ ਗੱਲ ਦਾ ਹੈ, ਉਹਨੇ ਤੁਹਾਡਾ ਨਾਮ ਵੀ ਬਹੁਤੀ ਇੱਜ਼ਤ ਨਾਲ ਨਹੀਂ ਲਿਆ, ਤੇ ਜਿਹੜੀ ਤੁਹਾਡੀ ਲਿਖੀ ਕੋਈ ਪੱਤਰਕਾ ਸੀ ਨਾ, ਉਹ ਵੀ ਮੇਰੇ ਮੂੰਹ ਤੇ ਵਗਾ ਕੇ ਮਾਰੀ, ਤੇ ਨਾਲ ਇਹਨਾਂ ਬਚਨ ਕੀਤਾ। ਕਹਿੰਦਾ ਐਵੇਂ ਮੂੰਹ ਚੱਕ ਕੇ ਤੁਰੀ ਆਉਂਦੇ ਹੋ, ਮੇਰੇ ਦੁਕਾਨ ਦੇ ਉੱਤੇ ਗੁਰੂ ਨਾਨਕ ਦੇ ਨਾਮ ਦਾ ਕੋਈ ਖਾਤਾ ਨਹੀਂ ਹੈ। ਗੁਰੂ ਅਮਰਦਾਸ ਪਾਤਸ਼ਾਹ ਆਪ ਰੱਬ ਦਾਤੇ, ਨਿਰੰਕਾਰ ਦਾਤੇ, ਸਹਿਜੇ ਮੁਖੋਂ ਬਚਨ ਪਤਾ ਕੀ ਨਿਕਲਿਆ। ਕਹਿੰਦੇ ਉਹ ਬ੍ਰਾਹਮਣ ਗੰਗੂ ਸ਼ਾਹ ਨੇ ਕੀ ਕਿਹਾ ਜੀ? ਉਹਨੇ ਕਿਹਾ ਕਿ ਮੇਰੀ ਦੁਕਾਨ ਤੇ ਗੁਰੂ ਨਾਨਕ ਦਾ ਕੋਈ ਖਾਤਾ ਨਹੀਂ। ਤੇ ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਸਹਿਜੇ ਬਚਨ ਨਿਕਲੇ। ਕਹਿੰਦੇ ਜਿੱਥੇ ਗੁਰੂ ਨਾਨਕ ਦਾ ਖਾਤਾ ਨਹੀਂ, ਉੱਥੇ ਕੁਝ ਵੀ ਨਹੀਂ। ਜਿੱਥੇ ਗੁਰੂ ਨਾਨਕ ਦਾ ਖਾਤਾ ਨਹੀਂ, ਉੱਥੇ ਕੁਝ ਵੀ ਨਹੀਂ। ਮਹਾਰਾਜ ਨੇ ਇਹਦੀ ਆਪਣੇ ਕੋਲੋਂ ਮਦਦ ਕੀਤੀ, ਇਹਦੀ ਧੀ ਦਾ ਵਿਆਹ ਹੋਇਆ। ਤੇ ਉਧਰ ਮਹਾਰਾਜ ਦਾ ਬਚਨ ਕਿਵੇਂ ਵਰਤਿਆ, ਦਿਨੋਂ ਦਿਨ ਘਾਟੇ ਪੈਣ ਲੱਗ ਪਏ ਗੰਗੂ ਸ਼ਾਹ ਨੂੰ, ਵੱਡਿਆਂ ਨੂੰ ਵੱਡੇ ਘਾਟੇ। ਉਹੋ ਹੀ ਗੰਗੂ ਸ਼ਾਹ ਹਰ ਵੇਲੇ ਨੌਕਰ ਇਹਦੇ ਇਰਦ ਗਿਰਦ ਫਿਰਦੇ ਨੇ। ਹੁਣ ਜਦੋਂ ਨੌਕਰਾਂ ਨੇ ਵੇਖਿਆ ਸਾਡੀ ਤਨਖਾਹ ਦੇਣ ਜੋਗੇ ਵੀ ਪੈਸੇ ਨਹੀਂ, ਸਾਰੇ ਸਾਥ ਛੱਡ ਗਏ। ਬਾਜ਼ਾਰ ਦੇ ਵਿੱਚੋਂ ਜਿਨ੍ਹਾਂ ਕੋਲੋਂ ਉਧਾਰ ਚੱਕਿਆ ਸੀ, ਉਹਨਾਂ ਨੇ ਇਹਨੂੰ ਧੱਕੇ ਮਾਰ-ਮਾਰ ਕੇ ਦੁਕਾਨ ਤੋਂ ਕੱਢ ਦਿੱਤਾ। ਤੇ ਜਦੋਂ ਧੱਕੇ ਮਾਰ-ਮਾਰ ਕੇ ਬਾਹਰ ਕੱਢਿਆ ਨਾ, ਉਦੋਂ ਆਈ ਹੋਸ਼। ਹੋ ਮੈਂ ਤੇ ਗੁਰੂ ਨਾਨਕ ਦਾ ਖਾਤਾ ਲਾਉਣਾ ਹੀ ਭੁੱਲ ਗਿਆ। ਉਹ ਬ੍ਰਾਹਮਣ ਵੀ ਆਇਆ, ਮੈਂ ਗੁਰੂ ਦੇ ਬਚਨਾਂ ਦੀ ਬੇਅਦਬੀ ਕੀਤੀ, ਗੁਰੂ ਦਾ ਬਚਨ ਨਹੀਂ ਸੰਭਾਲਿਆ, ਹੁਣ ਕਰਾਂ ਕੀ? ਇਹ ਫਿਰ ਤੋਂ ਆਇਆ ਗੋਇੰਦਵਾਲ ਸਾਹਿਬ, ਮਹਾਰਾਜ ਦੇ ਸਾਹਮਣੇ ਨਹੀਂ ਹੁੰਦਾ, ਸੇਵਾ ਕਰਦਾ ਹੈ, ਸੰਗਤ ਦੇ ਵਿੱਚ ਲੰਗਰ ਵਰਤਾਉਂਦਾ ਹੈ, ਸੰਗਤ ਦੇ ਝੂਠੇ ਬਰਤਨ ਮਾਂਜਦਾ ਹੈ।
ਬੜੀ ਭਾਵਨਾ ਦੇ ਨਾਲ ਸੇਵਾ ਹੁਣ ਕਰਨੀ ਸ਼ੁਰੂ ਕੀਤੀ ਤੇ ਮਨ ਦੇ ਵਿੱਚ ਕੀ ਏ, ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੈਂ ਗਰੀਬ ਦੀਆਂ ਭੁੱਲਾਂ ਬਖਸ਼ ਲਓ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋਈ, ਮੈਂ ਗੁਰੂ ਨਾਨਕ ਜੀ ਦਾ ਖਾਤਾ ਨਹੀਂ ਲਾਇਆ। ਉਹ ਜਿਸ ਦਾਤੇ ਨੇ ਗੁਰੂ ਅਮਰਦਾਸ ਜੀ ਤੁਸੀਂ ਮੈਨੂੰ ਸਾਰੀਆਂ ਦਾਤਾਂ ਦਿੱਤੀਆਂ, ਮੈਂ ਦਾਤਾਂ ਦੇ ਨਾਲ ਜੁੜ ਗਿਆ, ਪਰ ਤੈਨੂੰ ਦਾਤੇ ਨੂੰ ਮੈਂ ਭੁਲਾ ਹੀ ਦਿੱਤਾ। ਮਹਾਰਾਜ ਕਿਰਪਾ ਕਰੋ, ਮੇਰੇ ਗੁਨਾਹ ਬਖਸ਼ ਦਿਓ। ਬਰਤਨ ਸਾਫ਼ ਕਰਦਾ ਤੇ ਨੈਣਾਂ ਚੋਂ ਨੀਰ ਵੀ ਵਗਦਾ ਹੈ। ਮਹਾਰਾਜ ਮੇਰੀਆਂ ਭੁੱਲਾਂ ਮਾਫ ਕਰੋ, ਮੇਰੇ ਗੁਨਾਹ ਬਖਸ਼ੋ, ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ। ਤੇ ਇੱਕ ਦਿਨ ਕਰੁਣਾ ਨਿਧਾਨ ਸਤਿਗੁਰੂ ਗੁਰੂ ਅਮਰਦਾਸ ਲੰਗਰ ਦੇ ਵਿੱਚ ਆਏ, ਸੇਵਾ ਕਰ ਰਿਹਾ। ਮਹਾਰਾਜ ਦੀ ਨਿਗਾਹ ਪਈ, ਉਹ ਗੰਗੂ ਸ਼ਾਹ ਤੂੰ ਇੱਥੇ ਕੀ ਕਰਦਾ? ਤੇਰੇ ਇੰਨੇ ਕਾਰੋਬਾਰ, ਤੇਰਾ ਇੰਨਾ ਵੱਡਾ ਵਪਾਰ, ਇੱਥੇ ਕੀ ਕਰਦਾ? ਹੱਥਾਂ ਦੇ ਉੱਤੇ ਸੇਵਾ ਲੱਗੀ ਪਈ ਇਹਦੇ, ਤੇ ਇਹਨੇ ਹੱਥ ਦੋਵੇਂ ਪਿਛਾਂ ਕਰਕੇ ਨਾ ਗੁਰੂ ਅਮਰਦਾਸ ਪਾਤਸ਼ਾਹ ਸਾਈਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਅੱਖਾਂ ਦੇ ਜਲ ਦੇ ਨਾਲ ਮਹਾਰਾਜ ਦੇ ਚਰਨ ਧੋ ਦਿੱਤੇ। ਕਹਿੰਦਾ ਮਹਾਰਾਜ ਮੇਰੇ ਕੋਲੋਂ ਬੜੀਆਂ ਭੁੱਲਾਂ ਹੋਈਆਂ, ਮੇਰੇ ਕੋਲੋਂ ਬੜੀਆਂ ਗਲਤੀਆਂ ਹੋਈਆਂ, ਤੁਹਾਡੀਆਂ ਦਾਤਾਂ ਲੈ ਕੇ ਮੈਂ ਤੁਹਾਨੂੰ ਹੀ ਭੁਲਾ ਦਿੱਤਾ। ਜਿਸ ਘਰ ਤੋਂ ਮੈਨੂੰ ਬਰਕਤਾਂ ਪਈਆਂ ਉਹ ਘਰ ਨੂੰ ਹੀ ਮੈਂ ਛੱਡ ਦਿੱਤਾ। ਮਹਾਰਾਜ ਕਿਰਪਾ ਕਰੋ, ਮੇਰੀਆਂ ਭੁੱਲਾਂ ਬਖਸ਼ ਦਿਓ। ਮੈਂ ਤੇ ਅਕਿਰਤ ਘਣ ਬਣ ਗਿਆ ਸਾਂ, ਇਹ ਤੇ ਤੁਸੀਂ ਮੇਰੀ ਮੱਤ ਨੂੰ ਸਹੀ ਕੀਤਾ, ਮੈਨੂੰ ਘਾਟੇ ਨਹੀਂ ਪਾਏ। ਅਸਲ 'ਚ ਤੁਸੀਂ ਮੇਰੀ ਮੱਤ ਟਿਕਾਣੇ ਲਿਆਂਦੀ ਏ, ਮੈਂ ਤੇ ਤੁਹਾਨੂੰ ਹੀ ਭੁਲਾ ਦਿੱਤਾ। ਜਿਸ ਘਰੋਂ ਭਾਗ ਲੱਗੇ ਉਸ ਘਰ ਨੂੰ ਮੈਂ ਛੱਡਤਾ, ਉਹਦੀ ਬੁਰਾਈ ਕਰਨ ਲੱਗ ਪਿਆ। ਮਹਾਰਾਜ ਮੇਰੇ ਗੁਨਾਹ ਬਖਸ਼ੋ। ਤੇ ਹੁਣ ਬਖਸ਼ਿੰਦ ਦਾਤੇ ਗੁਰੂ ਅਮਰਦਾਸ ਇਹਨੂੰ ਉਠਾਇਆ ਤੇ ਮਹਾਰਾਜ ਨੇ ਮੁਖੋਂ ਬਚਨ ਕੀਤਾ, ਕਹਿੰਦੇ ਗੰਗੂ ਸ਼ਾਹ ਹੁਣ ਦੁਬਾਰਾ ਕਾਰੋਬਾਰ ਸ਼ੁਰੂ ਕਰ, ਦੁਬਾਰਾ ਵਪਾਰ ਸ਼ੁਰੂ ਕਰ, ਗੁਰੂ ਨਾਨਕ ਬਰਕਤ ਪਾਏਗਾ। ਤੇ ਇਹ ਮਹਾਰਾਜ ਜੀਆਂ ਦਾ ਬਚਨ ਲੈ ਕੇ ਫਿਰ ਕਾਰੋਬਾਰ ਇਹਨੇ ਪ੍ਰਾਰੰਭ ਕੀਤੇ। ਕਈ ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ, ਮਹਾਰਾਜ ਨੇ ਇਹ ਵੀ ਬਚਨ ਕੀਤਾ ਸੀ ਕਾਰੋਬਾਰ ਸ਼ੁਰੂ ਕਰੋ, ਪਹਿਲੇ ਵਾਲੇ ਦਿਨ ਤੇ ਹੁਣ ਨਹੀਂ ਆਉਣਗੇ, ਪਰ ਕਦੀ ਵੀ ਰੋਟੀਓਂ ਭੁੱਖੇ ਨਹੀਂ ਮਰੋਗੇ। ਤੇ ਇਹ ਗੰਗੂ ਸ਼ਾਹ ਪਿਆਰਿਓ ਫਿਰ ਮਹਾਰਾਜ ਦਾ ਨਾਮ ਲੈ ਕੇ ਕਾਰੋਬਾਰ ਵੀ ਸ਼ੁਰੂ ਕੀਤੇ ਇਹਨੇ, ਵਪਾਰ ਵੀ ਸ਼ੁਰੂ, ਕਿਰਤ ਵੀ ਕਰਦਾ ਤੇ ਗੁਰੂ ਨਾਨਕ ਦੇ ਘਰ ਦਾ ਉਸ ਵੇਲੇ ਦਾ ਪ੍ਰਚਾਰਕ ਵੀ ਬਣਿਆ। ਪ੍ਰਚਾਰ ਕੀਤਾ ਇਹਨੇ, ਹੋਰ ਸੰਗਤਾਂ ਨੂੰ ਜੋੜਿਆ। ਮੇਰੇ ਕਹਿਣ ਦਾ ਇਸ਼ਾਰਾ ਸਮਝੋ, ਜਿਹੜੀ ਮੈਂ ਗੱਲ ਕਰ ਰਿਹਾ, ਕਦੀ ਵੀ ਦਾਤਾਂ ਦੇ ਕਰਕੇ ਦਾਤੇ ਨੂੰ ਨਾ ਭੁਲਾਓ। ਮੇਰੀ ਬੇਨਤੀ ਹੈ, ਫਲ ਲੱਗ ਗਿਆ ਨਾ, ਫਲ ਖਾ ਰਹੇ ਹੋ, ਪਰ ਦਰਖਤ ਨੂੰ ਤੇ ਨਾ ਭੁੱਲੋ। ਅਸੀਂ ਭੁੱਲ ਜਾਂਦੇ ਆ, ਫਲ ਵੀ ਖਾਈਏ, ਦਰਖਤ ਨੂੰ ਨਾ ਛੱਡੀਏ, ਉਹਨੂੰ ਪਾਣੀ ਦੇਈ ਚੱਲੀਏ, ਦੇਈ ਚੱਲੀਏ, ਉਹ ਹੋਰ ਫਲ ਦੇ ਦੇਵੇਗਾ। ਤੇ ਜੇ ਦਰਖਤ ਨੂੰ ਵੱਢਣ ਲੱਗ ਪਓਗੇ ਫਲ ਨਹੀਂ ਜੇ ਮਿਲਣੇ, ਭੁੱਖੇ ਮਰ ਜਾਓਗੇ। ਇਹ ਮੇਰੀ ਬੇਨਤੀ ਹੈ, ਦਾਤਾਂ ਮਿਲੀਆਂ ਨੇ, ਉਹ ਦਾਤਾਂ ਦਾ ਆਨੰਦ ਵੀ ਮਾਣੋ, ਸੁੱਖ ਵੀ ਮਾਣੋ, ਪਰ ਸੁੱਖਾਂ ਵਿੱਚ ਰਹਿੰਦਿਆਂ ਅੰਮ੍ਰਿਤ ਵੇਲਾ ਨਾ ਛੱਡੋ, ਸੁੱਖਾਂ ਵਿੱਚ ਰਹਿੰਦਿਆਂ ਨਿਤਨੇਮ ਨਾ ਛੱਡੋ, ਸੁੱਖਾਂ ਵਿੱਚ ਰਹਿੰਦਿਆਂ ਇਹ ਸਤ ਸੰਗਤ ਨਾ ਛੱਡੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦਾ ਸ਼ੁਕਰਾਨਾ ਕਰਨਾ ਨਾ ਕਦੀ ਭੁੱਲੋ, ਗੱਲ ਬਸ ਇੰਨੀ ਹੈ। ਅੱਜ ਦੇ ਦੀਵਾਨ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਸੁਮਤ ਦਿੱਤੀ, ਉਹ ਸੁਮਤ ਪੱਲੇ ਨਾਲ ਬੰਨੋ, ਸੁੱਖ ਵੀ ਭੋਗੋ, ਤੇ ਜਿਨਨੇ ਸੁੱਖ ਦਿੱਤੇ ਨੇ ਉਹਦਾ ਸ਼ੁਕਰਾਨਾ, ਉਹਨੂੰ ਯਾਦ ਵੀ ਕਰੋ। ਕੀਰਤਨ ਦੀ ਸਮਾਪਤੀ ਵਾਲੇ ਪਾਸੇ ਵਧ ਰਹੇ ਆ। ਮੈਂ ਪਹਿਲੀ ਬੇਨਤੀ ਕਰ ਚੁੱਕਾ, 13 ਅਗਸਤ ਭੁੱਲਿਓ ਨਾ, ਰਹਿਣ ਸਭਾਈ ਸਮਾਗਮ ਰਾਤੀ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ। ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ 7-8 ਮਿੰਟ ਦਾ ਪੈਦਲ ਰਾਹ ਹੈ, ਤੇ ਸਾਰੀਆਂ ਸੰਗਤਾਂ ਨੇ ਵਕੀਲਾਂ ਘੱਟ ਕੇ ਹੁਮ ਹੁਮਾ ਕੇ ਆਪਣੇ ਮਾੜੇ ਕਰਮਾਂ ਦੇ ਬੰਧਨ ਕਟਵਾਉਣ ਵਾਸਤੇ ਪਹੁੰਚਣਾ ਹੀ ਪਹੁੰਚਣਾ। ਇਹ ਮੇਰੀ ਬੇਨਤੀ ਹੈ, ਪਹੁੰਚਣਾ ਹੀ ਪਹੁੰਚਣਾ। ਇਹਦੇ 'ਚ ਕਿਸੇ ਨੂੰ ਕੋਈ ਛੂਟ ਨਹੀਂ, ਕੋਈ ਬਹਾਨੇਬਾਜ਼ੀ ਨਹੀਂ ਤੁਹਾਡੀ ਚੱਲਣੀ ਕਿ ਅਸੀਂ ਇਸ ਕਰਕੇ ਨਹੀਂ ਆਏ, ਆਹ ਕੰਮ ਪੈ ਗਿਆ, ਨਹੀਂ, ਕਿਸੇ ਨੇ ਵੀ ਬਹਾਨਾ ਨਹੀਂ ਲਾਉਣਾ। ਸਾਰੇ ਰੁਝੇਵਿਆਂ ਨੂੰ ਛੱਡ ਕੇ ਸਭ ਨੇ ਸਮੇਂ ਸਿਰ ਪਹੁੰਚਣਾ। ਬਾਕੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਇਆ ਕਰੋ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ।
ਜਿਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਦੁਨਿਆਵੀ ਪੜ੍ਹਾਈ ਵੀ ਹੋ ਰਹੀ। CBSE ਸਕੂਲ ਹੈ। ਆ ਕੇ ਕਦੀ ਤੱਕੋ, ਗੁਰਮਤ ਨਾਲ ਵੀ ਜੋੜਨ ਦਾ ਯਤਨ ਪੂਰਾ ਕੀਤਾ ਜਾ ਰਿਹਾ। ਔਰ ਇਸੇ ਕੰਪਲੈਕਸ ਦੇ ਵਿੱਚ ਹੀ, ਰਾਮ ਤੀਰਥ ਰੋਡ ਦੇ ਉੱਤੇ ਹੀ, ਇਸੇ ਕੰਪਲੈਕਸ ਦੇ ਵਿੱਚ ਹੀ ਪਿਆਰਿਓ, ਜੋ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ। 20 ਰੁਪਿਆਂ ਦੀ ਪਰਚੀ, 2 ਦਿਨ ਦੀ ਦਵਾਈ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ ਉੱਤੇ 200 300 ਵੀ ਲੈਂਦੇ ਨੇ, ਇੱਥੇ 20 ਰੁਪਿਆਂ 'ਚ ਵੇਖਦੇ 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ ਹੈ। ਡਿਜੀਟਲ ਐਕਸ-ਰੇ 150 ਰੁਪਏ 'ਚ। ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਔਰ ਜਿਹੜੀ ਦਵਾਈ ਬਾਜ਼ਾਰੋਂ ਮੰਨ ਲਓ 100 ਦੀ ਮਿਲਦੀ ਹੈ, ਇੱਥੇ 30 ਦੀ ਦਿੱਤੀ ਜਾਂਦੀ। ਜਿਹੜਾ MRP ਹੈ ਨਾ, ਉਹ ਤੋਂ 60-65 ਪੈਸੇ ਜੋ ਮਹਾਰਾਜ ਦੀ ਕਿਰਪਾ ਦੇ ਨਾਲ ਛੂਟ ਦੇ ਉੱਤੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਇਹ ਸਾਰੀ ਸੰਗਤ ਜਿਹੜੇ ਲਾਭ ਲੈਣਾ ਚਾਹੋ ਉਹ ਲੈ ਸਕਦੇ ਹੋ ਆ ਕੇ ਕਿਸੇ ਵੀ ਦਿਨ, ਸਵੇਰੇ 10 ਤੋਂ ਸ਼ਾਮੀ 5 ਵਜੇ ਤੱਕ। ਇਸੇ ਕੰਪਲੈਕਸ ਦੇ ਵਿੱਚ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। ਸਵੇਰੇ 10 ਤੋਂ ਸਵੇਰੇ 11 ਤੋਂ ਸ਼ਾਮੀ 4 ਵਜੇ ਤੱਕ ਲੰਗਰ ਚੱਲਦਾ ਹੈ। 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਰੋਜ਼ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਕੰਪਲੈਕਸ ਦੇ ਵਿੱਚ ਹੀ, ਰਾਮ ਤੀਰਥ ਰੋਡ ਦੇ ਉੱਤੇ ਹੀ, ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣੀ ਹੈ। ਨਵੇਂ ਕਮਰੇ ਵੀ ਪਿੱਛੇ ਤਕਰੀਬਨ 60 ਲੱਖ ਦੀ ਕੀਮਤ ਦੇ ਨਾਲ ਤਿਆਰ ਹੋਏ ਨੇ, ਜੋ ਕਿਣਕਾ ਤੁਸੀਂ ਦੇਖਦੇ ਹੋ। ਇਹ ਪ੍ਰਚਾਰ ਪ੍ਰਸਾਰ ਲਈ ਵਰਤਿਆ ਜਾਂਦਾ ਹੈ। ਔਰ ਮੇਰੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਤੁਹਾਨੂੰ ਆਪੇ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਤੁਹਾਨੂੰ ਆਪੇ ਪਤਾ ਲੱਗ ਜਾਂਦਾ ਸਾਡਾ ਦਸਵੰਧ ਕਿੱਥੇ ਵਰਤਿਆ ਗਿਆ। ਇਹ ਅਕੈਡਮੀ ਦੇ ਵਿੱਚ 2 ਸਾਲਾਂ ਦਾ ਲੜਕਿਆਂ ਦਾ ਗੁਰਮਤਿ ਦਾ ਕੋਰਸ ਹੈ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ। ਛੋਟੇ ਬੱਚੇ ਪਾਠ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ, ਅਰਦਾਸ ਕਰਦੇ ਨੇ, ਹੁਕਮਨਾਮਾ ਲੈਂਦੇ, 5 ਬਾਣੀਆਂ ਦਾ ਪਾਠ ਕਰਦੇ ਨੇ, ਅੰਮ੍ਰਿਤ ਵੇਲਾ ਸੰਭਾਲਦੇ, ਸੰਧਿਆ ਦਾ ਸਮਾਂ ਸੰਭਾਲਦੇ ਨੇ। ਇਹ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਪ੍ਰਚਾਰ ਪ੍ਰਸਾਰ ਹੋ ਰਿਹਾ ਗੁਰਮਤਿ ਦਾ, ਉਹਦੇ ਲਈ ਤੁਹਾਡੀ ਮਾਇਆ ਵਰਤੀ ਜਾਂਦੀ। ਔਰ ਬੱਚਿਆਂ ਦੀ ਸਿਹਤ ਵੀ ਠੀਕ ਰਵੇ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ, ਇਹ ਸਭ ਚੀਜ਼ਾਂ ਇੱਥੇ ਮੁਹੱਈਆ ਕਰਵਾਈਆਂ ਗਈਆਂ, ਬਿਲਕੁਲ ਫ੍ਰੀ। ਕਿਸੇ ਕੋਲੋਂ 1 ਰੁਪਿਆ ਵੀ ਨਹੀਂ ਲਿਆ ਗਿਆ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਇੱਥੇ ਹੁੰਦੀ ਹੈ। ਆ ਕੇ ਕਦੀ ਤੱਕੋ। ਔਰ ਇਹ ਸੇਵਾਵਾਂ ਦਾ ਕੁੰਭ ਚੱਲ ਰਿਹਾ। ਪਿਤਾ ਜੀ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਦੂਜਾ ਯੂਨਿਟ ਦਿੱਤਾ ਬਿਲਕੁਲ ਨਾਲ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਬਣਨੀ, ਗੁਰਦੁਆਰਾ ਸਾਹਿਬ, ਹੋਰ ਵੀ ਕਾਫੀ ਕਾਰਜ ਸੇਵਾਵਾਂ ਪ੍ਰਾਰੰਭ ਹੋ ਚੁੱਕੀਆਂ ਨੇ। ਤੁਹਾਡੇ ਟੀਵੀ ਸਕਰੀਨ ਤੇ ਸਭ ਕੁਝ ਆ ਰਿਹਾ। ਇਹ ਸੇਵਾਵਾਂ ਦੂਜੇ ਯੂਨਿਟ ਦੀਆਂ ਸ਼ੁਰੂ ਹੋਈਆਂ। ਤੀਜਾ ਯੂਨਿਟ ਬਾਪੂ ਜੀ ਨੇ ਦਿੱਤਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਯੂਨਿਟ ਨੰਬਰ 3, ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ, ਜਿੱਥੇ ਸਕੂਲ ਬਣਨਾ ਹੈ, ਹਸਪਤਾਲ ਤੇ ਬਾਬਾ ਨਾਨਕ ਜੀ ਦੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਚੀਜ਼ਾਂ, ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਏ 1 ਗੱਜ ਦੀ ਸੇਵਾ, 1-1, 2-2, 5-5 ਗੱਜ ਦੀ ਸੇਵਾ ਸਭ ਨੇ ਕਰਨੀ। ਅਕਾਊਂਟ ਡਿਟੇਲਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਟਰਸਟ ਨੂੰ ਹਰ ਮਹੀਨੇ ਭੇਜਣੀ 100, 200, 500, 1000, 10,000 ਜਿੰਨਾ ਭੇਜ ਸਕਦੇ, ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ, ਇਹ ਮੇਰੀ ਬੇਨਤੀ ਹੈ ਜੀ। ਔਰ ਤੁਸੀਂ ਆਪਣੀ ਸੇਵਾ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਇੱਕੋ ਹੀ ਨੰਬਰ ਹੈ ਸਾਡਾ ਗੂਗਲ ਪੇ, ਪੇਟੀਐਮ, ਫੋਨ ਪੇ ਦਾ 98 150 99 513। ਇਹ ਆ ਰਿਹਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਮੈਂ ਬੋਲ ਰਿਹਾ, ਨਾਲ ਇਹ ਨੰਬਰ ਫਲੈਸ਼ ਹੋ ਰਿਹਾ। ਔਰ ਮੇਰੀ ਬੇਨਤੀ ਪਿਆਰਿਓ, ਪੱਕੇ ਮਹੀਨਾਵਾਰੀ ਡੋਨਰ ਬਣੋ ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏ। ਪਿਤਾ ਜੀ ਦੀ ਮਿਹਰ ਦਾ ਸਦਕਾ, ਉਹਨਾਂ ਦੀ ਬਖਸ਼ੀਸ਼ ਦਾ ਸਦਕਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਬਾਕੀ ਜਿਹੜਾ ਸਾਡਾ YouTube ਚੈਨਲ ਹੈ ਨਾ, ਜਿਹੜੇ ਉਹ ਚੈਨਲ ਤੇ ਪ੍ਰੋਗਰਾਮ ਵੇਖ ਰਹੇ ਹੋ, YouTube ਤੇ QR ਕੋਡ ਆ ਰਹੇ ਨੇ 2 ਸਾਈਡਾਂ ਤੇ, 2 ਕੋਡ ਆ ਰਹੇ ਨੇ। ਕੋਡ ਸਕੈਨ ਕਰਕੇ ਤੁਸੀਂ ਡਾਇਰੈਕਟ ਸਾਡੇ ਅਕਾਊਂਟ ਦੇ ਵਿੱਚ ਆਪਣੀ ਸੇਵਾ ਪਾ ਸਕਦੇ ਹੋ। ਬਾਕੀ ਕੱਲ ਫਿਰ ਪਿਤਾ ਜੀ ਕਿਰਪਾ ਕਰਕੇ ਤੁਹਾਡੇ ਦੀਦਾਰ ਕਰਾਉਣ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।